ਇਹ ਵੇ ਪੰਜਾਬ ਪੁਲਿਸ ਦਾ ਡੀਐਸਪੀ ਜਿਨੇ ਆਪਣੀ ਬੁੱਢੀ ਤੇ ਆਪਣੀ ਜਵਾਨ ਕੁੜੀ ਨੂੰ ਛੁਰੀਆਂ ਦੇ ਵਾਰ ਨਾਲ ਮਾਰ ਦਿੱਤਾ। ਵਜ੍ਹਾ ਸਾਹਮਣੇ ਆ ਗਈ ਏ ਔਰ ਇਹ ਬੜੇ ਹੀ ਅੱਛੇ ਔਰ ਆਪਣੇ ਵੱਲੋਂ ਪ੍ਰੋਫੈਸ਼ਨਲ ਅਫਸਰਾਂ ਜਿਹਦਾ ਸ਼ੁਮਾਰ ਹੁੰਦਾ ਸੀ, ਲੇਕਿਨ ਇਹਦੇ ਕਰਤੂਤ ਹੁਣ ਤੁਹਾਨੂੰ ਦੱਸਣ ਲੱਗਿਆ ਫਿਰ ਤੁਸੀਂ ਦੇਖੋਗੇ ਕਿ ਪੰਜਾਬ ਪੁਲਿਸ ਦੇ ਵਿੱਚ ਅੱਜ ਵੀ ਐਸੀਆਂ ਕਾਲੀਆਂ ਭੇਡਾਂ ਮੌਜੂਦ ਨੇ ਜਿਹੜੀਆਂ ਕਿ ਆਪਣੇ ਘਰ ਦੇ ਵਿੱਚ ਜ਼ੁਲਮ ਕਰਨ ਨੂੰ ਬਾਜ਼ ਨਹੀਂ ਆਉਂਦੀਆਂ ਤੇ ਉਹਨਾਂ ਬਾਹਰ ਲੋਕਾਂ ਨੂੰ ਇਨਸਾਫ ਕੀ ਦੇਣਾ ਹੈ। ਇਹਦਾ ਨਾਮ ਉਸਮਾਨ ਹੈਦਰ ਔਰ ਇਹ ਜਨਾਬ 1998 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਇੰਸਪੈਕਟਰ ਔਰ ਉਸ ਤੋਂ ਬਾਅਦ ਫਿਰ ਇਹ ਤਕਰੀਬਨ ਇਹਦੀ ਸਾਰੀ ਸਰਵਿਸ ਜਿਹੜੀ ਹੈ ਨਾ ਉਹ ਜ਼ਿਆਦਾਤਰ ਇਨਵੈਸਟੀਗੇਸ਼ਨ ਮਹਿਕਮੇ 'ਚ ਰਹੀ, ਯਾਨੀ ਕਿ ਮੁਖਤਲਿਫ ਜਿਹੜੇ ਵੀ ਥਾਣੇ ਜਾਂ ਜਿਹੜੇ ਵੀ ਇਲਾਕੇ 'ਚ ਤਾਇਨਾਤ ਹੋਇਆ ਤੇ ਉੱਥੇ ਜਨਾਬ ਇਹਨਾਂ ਨੇ ਜਿਹੜਾ ਨਾ ਇਨਵੈਸਟੀਗੇਸ਼ਨ ਦਾ ਸ਼ੋਭਾ ਹੀ ਰਿਹਾ। ਇਹਨਾਂ ਨੇ ਜਨਾਬ ਕੁਝ 3 ਮਹੀਨੇ ਪਹਿਲੇ ਆਪਣੀ ਬੀਵੀ ਤੇ ਆਪਣੀ ਜਵਾਨ ਬੇਟੀ ਨੂੰ ਆਪਣੇ ਘਰ ਵਿੱਚ ਹੀ ਮਾਰ ਕੇ ਤੇ ਬੁੱਢੀ ਦੀ ਲਾਸ਼ ਕਸੂਰ ਦੇ ਵਿੱਚ ਗੰਦੇ ਨਾਲੇ ਕੋ ਸੁੱਟ ਦਿੱਤੀ ਤੇ ਬੇਟੀ ਦੀ ਜਿਹੜੀ ਬਾਡੀ ਹੈ ਉਹਨੂੰ ਫਿਰੋਜ਼ ਵਾਲੇ ਦੇ ਇਲਾਕੇ 'ਚ ਸੁੱਟ ਦਿੱਤਾ। ਹੁਣ 1 ਮਹੀਨਾ ਹੋ ਗਿਆ ਸੀ ਇਹਨੇ ਆਪਣੀ ਬੁੱਢੀ ਨੂੰ ਮਾਰਿਆ ਤੇ ਉਹਨੂੰ ਗਾਇਬ ਕੀਤਿਆਂ, ਲੇਕਿਨ ਇਹ ਇਨਵੈਸਟੀਗੇਸ਼ਨ ਦਾ ਅਫਸਰ ਹੈਗਾ ਸੀ ਔਰ ਬੜਾ ਆਪਣੇ ਆਪ ਨੂੰ ਤੀਸ ਮਾਰ ਖਾਨ ਸਮਝਦਾ ਸੀ। ਇਹਦਾ ਕੋਸ਼ਿਸ਼ ਸੀ ਕਿ 1 ਮਹੀਨੇ ਦੇ ਅੰਦਰ ਅੰਦਰ ਮੈਂ ਕੋਈ ਐਸੀ ਗੇਮ ਲੜਾਵਾਂਗਾ, ਕੋਈ ਐਸਾ ਤਰੀਕਾ ਅਪਣਾਵਾਂਗਾ ਕਿ ਇਹ ਮਸਲਾ ਹਮੇਸ਼ਾ ਲਈ ਖਤਮ ਹੋ ਜਾਏਗਾ, ਲੇਕਿਨ ਕਤਲ ਛੁਪਦਾ ਨਹੀਂ ਹੋਇਆ। ਇਹ ਕਿ ਜਨਾਬ ਵਜ੍ਹਾ ਦੱਸਣ ਲੱਗਾ ਤੁਹਾਨੂੰ, ਲੇਕਿਨ ਪੂਰਾ ਵਾਕਿਆ ਦੱਸ ਦਿਆਂਗਾ ਤਾਂ ਕਿ ਪਤਾ ਚੱਲ ਸਕੇ ਨਾ ਖੁੱਲ ਕੇ, ਕਿਉਂਕਿ ਹੁਣ ਤੇ ਇਹ ਕੱਲ ਨਾ ਪੁਲਿਸ ਵਾਲੇ ਨੇ ਡਿਸਕਲੋਜ਼ ਆਪ ਹੀ ਕਰ ਦਿੱਤਾ ਆਪਣੇ ਪੇਟੀ ਭਾਈ ਦੇ ਕਰਤੂਤ ਔਰ ਉਹਦਾ ਜਿਹੜਾ ਇਕਬਾਲੇ ਜੁਰਮ ਹੈ ਉਹ ਖੁਦ ਦੱਸ ਦਿੱਤਾ। 1 ਮਹੀਨਾ ਯਾਨੀ ਆਪਣੇ ਬੁੱਢੀ ਨੂੰ ਤੇ ਆਪਣੀ ਬੇਟੀ ਨੂੰ ਮਾਰਨ ਤੋਂ 1 ਮਹੀਨੇ ਤੱਕ ਇਹਨੇ ਨਾ ਦੱਸਿਆ ਕਿਸੇ ਨੂੰ ਕਿ ਉਹ ਕਿੱਥੇ ਨੇ, ਖੁਦ ਹੀ ਉਹਦਾ ਜਿਹੜਾ ਨਾ ਉਹ ਸੱਦੇ ਬਾਪ ਕਰਦਾ ਰਿਹਾ, ਸੁੱਟ ਸੱਟ ਕੇ ਤੇ ਆਂਦਾ ਹੋਵੇਗਾ ਹੋਰੇ ਭੁੱਲ ਜਾਣ ਸਾਰੇ। ਲੇਕਿਨ 1 ਮਹੀਨੇ ਤੋਂ ਬਾਅਦ ਇਹ ਡੀਐਸਪੀ ਨੇ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ, ਮੇਰੀ ਬੁੱਢੀ ਤੇ ਮੇਰੀ ਬੇਟੀ ਉਹ ਅਗਵਾ ਹੋ ਗਈਆਂ ਨੇ। ਅੱਛਾ, ਇਹ ਇੱਕ ਬੜਾ ਅਜੀਬੋ ਗਰੀਬ ਕਿਸਮ ਦਾ ਫੈਸਲਾ ਸੀ। ਕੋਈ ਕਹਿੰਦਾ ਸੀ ਕਿ ਜੀ ਮਤਲਬ ਸੋਸ਼ਲ ਮੀਡੀਆ ਨਾ ਜੋ ਮੂੰਹ ਚ ਆਇਆ ਲਿਖ ਦਿੱਤਾ ਜਾਂ ਕਹਿ ਦਿੱਤਾ। ਉਦੋਂ ਤੀਫੀ ਬੱਟ ਲਾਹੌਰ ਦੇ ਵਿੱਚ ਉਹਨੂੰ ਮਾਰਿਆ ਗਿਆ ਸੀ ਪੁਲਿਸ ਮੁਕਾਬਲੇ 'ਚ ਤੇ ਕਿਹਾ ਜਾ ਰਿਹਾ ਸੀ ਕਿ ਜੀ ਤੀਫੀ ਬੱਟ ਨੂੰ ਮਾਰਨ ਦੇ ਵਿੱਚ ਐਸ ਡੀਐਸਪੀ ਦਾ ਕਿਰਦਾਰ ਹੈ, ਲਿਹਾਜ਼ਾ ਵੇਖੋ ਜੀ ਗੈਬੀ ਤਾਕਤਾਂ ਤੀਫੀ ਬੱਟ ਦੀਆਂ ਇਹਦੀ ਬੁੱਢੀ ਦੇ ਕੁੜੀ ਨੂੰ ਚੁੱਕ ਕੇ ਲੈ ਗਈਆਂ ਨੇ। ਲੇਕਿਨ ਉਦੋਂ ਹੀ ਅਸੀਂ ਖਬਰ ਦਿੱਤੀ ਸੀ ਕਿ ਇਹ ਤੀਫੀ ਬੱਟ ਨੇ ਦਾ ਕੋਈ ਤਾਲੁਕ ਨਹੀਂ, ਨਾ ਇਹ ਡੀਐਸਪੀ ਦਾ ਕੋਈ ਤਾਲੁਕ ਹੈਗਾ ਤੀਫੀ ਬੱਟ ਤੇ ਕਤਲ ਦੇ ਵਿੱਚ, ਉਹਦਾ ਕੋਈ ਤਾਲੁਕ ਨਹੀਂ ਹੈਗਾ ਇਸ ਡੀਐਸਪੀ ਦਾ। ਇਹ ਜਨਾਬ ਇਹਨੇ ਕੀ ਕੀਤਾ, ਇਹਨੇ ਆਪਣੀ ਬੁੱਢੀ ਨੂੰ ਜਦੋਂ ਵੇਖਣਾ 1 ਮਹੀਨਾ ਹੋ ਗਿਆ ਤੇ ਹੁਣ ਮੈਂ ਦਰਖਾਸਤ ਦੇ ਦਿਆਂ, ਇਹਨੇ ਦਰਖਾਸਤ ਦੀ ਮੇਰੀ ਬੁੱਢੀ ਅਗਵਾ ਹੋ ਗਈ ਹੈ। ਬੁੱਢੀ ਯਾਨੀ ਕਿ ਅਕਤੂਬਰ 'ਚ ਇਹਨੇ ਦਰਖਾਸਤ ਦੀ 20 ਅਕਤੂਬਰ ਨੂੰ ਪੁਲਿਸ ਨੂੰ ਤੇ ਤਕਰੀਬਨ 27 ਸਤੰਬਰ ਨੂੰ ਇਹਦੀ ਜਿਹੜੀ ਹੈ ਇਹ ਬੁੱਢੀ ਇਹਨੇ ਮਾਰੀ। ਪੁਲਿਸ ਨੇ ਜਿਹੜਾ ਨਾ ਉਹ ਇਹਨੂੰ ਮੁਖਤਲਿਫ ਨਜ਼ਰੀਆ ਨਾਲ ਵੇਖਣਾ ਸ਼ੁਰੂ ਕਰ ਦਿੱਤਾ, ਸ਼ਕੂਕੋ ਸ਼ਬਾਤ। ਲੇਕਿਨ ਜਲਦ ਹੀ ਜਿਹੜੀ ਉਹ ਕੁੜੀ ਯਾਨੀ ਬੁੱਢੀ ਜਿਹੜੀ ਮਰੀ ਹੈ ਨਾ ਡੀਐਸਪੀ ਦੀ, ਉਹਦੀ ਭੈਣ ਨੇ ਵੀ ਇੱਕ ਦਰਖਾਸਤ ਪੁਲਿਸ ਨੂੰ ਦੇ ਛੜੀ ਕਿ ਜੀ ਮੈਨੂੰ ਸ਼ੱਕ ਹੈ ਸਾਡੇ ਭਣੂਜੇ ਨੇ, ਸਾਡੇ ਬਹਿਨੋਈ ਨੇ ਜਿਹੜਾ ਨਾ ਆਪਣੀ ਬੁੱਢੀ ਤੇ ਆਪਣੀ ਕੁੜੀ ਨੂੰ ਮਾਰਿਆ। ਚਲੋ ਪੁਲਿਸ ਨੇ ਜਨਾਬ ਤਮਾਮ ਪਹਿਲੂਆਂ ਦਾ ਜਾਇਜ਼ਾ ਲੈ ਕੇ ਇਨਵੈਸਟੀਗੇਸ਼ਨ ਦਾ ਆਗਾਜ਼ ਕੀਤਾ। ਉਹਦੇ ਘਰ ਦੇ ਵਿੱਚੋਂ ਕੁਝ ਐਸੇ ਫਰਾਂਸਿਕ ਕੁਝ ਐਸੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਦਾ ਫਰਾਂਸਿਕ ਕਰਾਇਆ ਗਿਆ ਔਰ ਪਤਾ ਚੱਲਿਆ ਕਿ ਇੱਥੇ ਉਹਨਾਂ ਨੂੰ ਮਾਰਿਆ ਗਿਆ। ਇੱਕ ਬਲੱਡ ਸਪੌਟ ਵੀ ਉਹਨਾਂ ਨੂੰ ਨਜ਼ਰ ਆਇਆ ਕਿਸੇ ਦਰਵਾਜ਼ੇ ਦੀ ਨੁੱਕਰ ਦੇ ਉੱਤੇ। ਪੂਰਾ ਸਾਇੰਸੀ ਤਰੀਕੇ ਨਾਲ ਇਸ ਕਤਲ ਦਾ ਜਿਹੜਾ ਨਾ ਇਨਕਸ਼ਾਫ ਹੋਇਆ। ਅੱਛਾ, ਹੁਣ ਵਜ੍ਹਾ ਤੁਹਾਨੂੰ ਦੱਸਣੀ ਹੈ, ਲੇਕਿਨ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਹੋਇਆ ਕੀ ਸੀ। ਇਹ ਸਾਰਾ ਜਨਾਬ ਕਿੱਸਾ ਚੱਲਦਾ ਆਇਆ ਔਰ ਉਸ ਤੋਂ ਬਾਅਦ ਪੁਲਿਸ ਵੀ ਆਪਣੇ ਤੌਰ ਤੇ ਆਈਜੀ ਪੰਜਾਬ ਨੇ ਫੌਰੀ ਤੌਰ ਤੇ ਇਹਨੂੰ ਜਿਹੜਾ ਨਾ ਕਲੋਜ਼ ਕਰ ਦਿੱਤਾ, ਯਾਨੀ ਇਹਦੀ ਸਰਵਿਸ ਤੋਂ ਇਹਨੂੰ ਮੁਅੱਤਲ ਕਰ ਦਿੱਤਾ ਤਾਂ ਕਿ ਇੱਕ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਸਕੇ। ਪੁਲਿਸ ਇੰਨੀ ਸੰਜੀਦਾ ਸੀ ਇਸ ਕੇਸ ਦੇ ਵਿੱਚ, ਇੱਕ ਤੇ ਡੀਐਸਪੀ ਦੀ ਬੁੱਢੀ ਦਾ ਮਾਮਲਾ ਸੀ, ਉਹਦੀ ਬੇਟੀ ਦਾ ਮਾਮਲਾ ਸੀ, ਦੂਸਰਾ ਕ੍ਰਾਈਮ ਬਹੁਤ ਵੱਡਾ ਸੀ ਕਿ ਉਹ ਬਾਡੀਆਂ ਕਿੱਥੇ ਗਈਆਂ। ਚਲੋ ਅਗਵਾਹ ਵੀ ਹੋਈਆਂ ਨੇ, ਕੋਈ ਉਹ ਸਭ ਪਤਾ ਚੱਲੇ, ਕੋਈ ਦੁਸ਼ਮਣੀ ਨਹੀਂ ਜੀ, ਕੋਈ ਦੁਸ਼ਮਣੀ ਨਹੀਂ ਹੈਗੀ। ਅੱਛਾ, ਉਹਦੇ ਬਾਅਦ ਇਹ ਹੁੰਦਾ ਹੈ ਕਿ ਇਹ ਜਿਹੜਾ ਡੀਐਸਪੀ ਹੈ ਨਾ ਇਹਨੂੰ ਉਹ ਮੁਕੰਮਲ ਆਪਣੇ ਨਾਲ ਸ਼ਾਮਲ ਤਫਤੀਸ਼ ਰੱਖਦੇ ਨੇ, ਲੇਕਿਨ ਇਹਨੂੰ ਮਹਿਸੂਸ ਨਹੀਂ ਹੁੰਦੇ ਹੁੰਦੇ ਕਿ ਸਾਨੂੰ ਤੇਰੇ ਤੇ ਵੀ ਸ਼ੱਕ ਹੈ। ਲੇਕਿਨ ਪੁਲਿਸ ਨੂੰ ਸ਼ੱਕ ਪੈ ਗਿਆ ਹੁੰਦਾ ਇੱਕ ਕੋਈ 20% ਜਾਂ 25% ਤੁਸੀਂ ਕਹਿ ਲਓ। ਹਰ ਆਉਣ ਵਾਲਾ ਦਿਨ ਕੋਈ ਨਾ ਕੋਈ ਐਸਾ ਨਿਕਲਦਾ ਹੈ ਕਿ ਜਨਾਬ ਇਹਦੇ ਤੇ ਜਿਹੜਾ ਕੋਈ ਨਾ ਕੋਈ ਸਬੂਤ ਮਿਲਦਾ ਜਾ ਰਿਹਾ। ਇਹਨੂੰ ਜਨਾਬ ਜਿਹੜੀ ਇਹਦੀ ਭੈਣ ਹੈ ਨਾ, ਉਹਦੀ ਕੁੜੀ ਦੀ ਜਿਹੜੀ ਮਰੀ ਹੈ ਯਾਨੀ ਕਿ ਇਹਦੀ ਸਾਲੀ, ਉਹਨੇ ਇਹਨੂੰ ਸਹੀ ਤਰੀਕੇ ਨਾਲ ਜਿਹੜਾ ਨਾ ਉਹ ਫਾਨਾ ਲਾਇਆ, ਇਹਨੂੰ ਜਨਾਬ ਰਗੜਾ ਦਿਲਵਾਇਆ। ਉਹ ਪੂਰਾ ਪਰਸੂ ਕਰ ਰਹੀ ਸੀ ਕਿ ਜੀ ਕਿਸ ਤਰ੍ਹਾਂ ਇਹਦੀ ਬੁੱਢੀ ਜਿਹੜੀ ਹੈ ਨਾ ਉਹ ਅਕਸਰ ਮੇਰੇ ਨਾਲ ਜ਼ਿਕਰ ਕਰਦੀ ਹੁੰਦੀ ਸੀ, ਯਾਨੀ ਭੈਣਾ ਕਿ ਬੰਦਾ ਮੈਨੂੰ ਕੀ ਆਂਦਾ ਔਰ ਕੀ ਧਮਕੀਆਂ ਲਾਉਂਦਾ, ਇਸ ਲਈ ਉਹਦਾ ਕੇਸ ਮਜ਼ਬੂਤ ਸੀ। ਅੱਛਾ, ਉਹਦੇ ਨਾਲ ਜਨਾਬ ਇਹ ਕੇਸ ਚੱਲਦਾ ਰਿਹਾ। ਅੱਛਾ, ਬਾਅਦ ਚ ਪਤਾ ਲੱਗਾ ਕਿ ਜਨਾਬ ਇਹਨੇ ਕਤਲ ਕੀਤਾ। ਇਹ ਟੋਟਲ 3 ਮਹੀਨਿਆਂ ਬਾਅਦ ਪੁਲਿਸ ਨੇ ਕੱਲ ਡਿਸਕਲੋਜ਼ ਕਰ ਦਿੱਤਾ। ਹੁਣ ਵਜ੍ਹਾ ਦੱਸਣ ਲੱਗਿਆ। ਵਜ੍ਹਾ ਇਹ ਸੀ ਕਿ ਇਹ ਡੀਐਸਪੀ ਉਸਮਾਨ ਹੈਦਰ ਇਹਦੀ ਪਹਿਲੀ ਬੁੱਢੀ ਸੀ
ਤੇ ਪਹਿਲੀ ਬੁੱਢੀ ਦੇ ਵਿੱਚੋਂ ਸੀ ਇਹ ਬੇਟੀ, ਜਵਾਨ ਬੇਟੀ। ਇਹਨੇ ਇੱਕ 10 ਮਰਲੇ ਦਾ ਪਲਾਟ ਐਸ ਬੇਟੀ ਤੇ ਐਸ ਬੁੱਢੀ ਦੇ ਨਾਂ ਲਾਇਆ ਸੀ ਤੇ ਦੂਜਾ ਵਿਆਹ ਵੀ ਕਰ ਲਿਆ ਸੀ। ਹੋਇਆ ਇਹ ਕਿ ਇਹ ਕੋਈ ਮੌਕਾ ਐਸਾ ਆਇਆ, ਇਸ ਬੰਦੇ ਨੇ ਆਪਣਾ ਇਹ 10 ਮਰਲੇ ਦਾ ਪਲਾਟ ਬੁੱਢੀ ਕੋਲੋਂ ਤੇ ਬੇਟੀ ਦੇ ਨਾਂ ਜਿਹੜਾ ਸੀ ਵਾਪਸ ਲੈ ਲਿਆ ਤੇ ਵੇਚ ਛੜਿਆ। ਪੈਸੇ ਜਿਹੜੇ ਨੇ ਉਹ ਸਾਰੇ ਰਗੜ ਗਿਆ। ਔਰ ਜਾਂ ਬੁੱਢੀ ਦਾ ਇਹਨਾਂ ਦਾ ਜਿਹੜਾ ਹੈਗਾ ਸਾਲੀ, ਉਹਦਾ ਕਹਿਣਾ ਹੈ ਕਿ ਸਾਡੀ ਭੈਣ ਸਾਨੂੰ ਮਰਨ ਤੋਂ ਪਹਿਲਾਂ ਦੱਸ ਦਿੰਦੀ ਸੀ ਕਿ ਇਹਨੇ ਪਲਾਟ ਵੇਚ ਕੇ ਸਾਰਾ ਪੈਸਾ ਬੁੱਢੀ ਨੂੰ ਖਵਾਤਾ ਦੂਜੀ ਨੂੰ। ਅੱਛਾ, ਇਹ ਜਨਾਬ ਇਹਨਾਂ ਦੇ ਘਰ 'ਚ ਕਾਫੀ ਜਿਹੜਾ ਨੇ ਚੱਲਦਾ ਹੁੰਦਾ ਸੀ ਇਹ ਆਪਸ ਦੇ ਵਿੱਚ ਨਾ ਚੁਕਲਸ਼। ਔਰ ਆਏ ਦਿਨ ਇੱਕ ਦਿਨ ਐਸਾ ਆਇਆ ਕਿ ਇਹਨਾਂ ਦੀ ਨੌਬਤ ਹੱਥੋਂ ਪਾਈ ਤੱਕ ਪਹੁੰਚ ਗਈ। ਬੁੱਢੀ ਨੇ ਬੰਦੇ ਨੂੰ ਫੜ ਲਿਆ, ਬੰਦੇ ਨੇ ਬੁੱਢੀ ਨੂੰ ਫੜ ਲਿਆ, ਔਰ ਠੀਕ ਠਾਕ ਕਿਸਮ ਦਾ ਤਮਾਸ਼ਾ ਲੱਗਾ। ਉਸ ਤੋਂ ਬਾਅਦ ਬੰਦਾ ਸੀ ਡੀਐਸਪੀ ਜਨਾਬ, ਹਾਜ਼ਰ ਸਰਵਿਸ ਡੀਐਸਪੀ, ਇਨਵੈਸਟੀਗੇਸ਼ਨ, ਵੱਡੇ ਵੱਡੇ ਮੁਜਰਮਾਂ ਨੂੰ ਪੁੱਠਿਆਂ ਟੰਗ ਕੇ ਹਰ ਚੀਜ਼ ਦਾ ਜਨਾਬ ਇਹ ਕੀ ਕਹਿੰਦੇ ਨੇ ਉਗਲਵਾ ਲੈਂਦਾ ਸੀ। ਤੇ ਬੁੱਢੀ ਕਿਸ ਬਾਗ ਦੀ ਮੂਲੀ ਏ। ਇਹਨੇ ਬੁੱਢੀ ਨੂੰ ਜਨਾਬ ਜਦੋਂ ਵੇਖਿਆ ਨਾ ਕਿ ਬੁੱਢੀ ਜਿਹੜੀ ਨੇ ਹੁਣ ਰੋਜ਼ ਮੈਨੂੰ ਸਹੀ ਤਰੀਕੇ ਨਾਲ ਜਿਹੜਾ ਨਫਾਨਾ ਲਾਣਾ ਸ਼ੁਰੂ ਕਰ ਦਿੱਤਾ ਕਿ ਕਿੱਥੇ ਮੇਰਾ ਪਲਾਟ ਤੇ ਫਲਾਂ ਤੇ ਇਹ ਉਹ, ਇਹਨੇ ਉਹਨੂੰ ਅੰਦਰੋਂ ਕਿਚਨ 'ਚ ਛੁਰੀਆਂ ਲਿਆ ਕੇ ਤੇ ਬੁੱਢੀ ਵੜ ਛੜੀ। ਕੁੜੀ ਆਪਣੀ ਜਵਾਨ ਸੀ ਉਹ, ਜਦੋਂ ਮਤਲਬ ਵਿੱਚ ਆਈ ਛਡਾਣ ਲਈ ਤੇ ਇਹਨੇ ਉਹਨੂੰ ਵੀ ਜਿਹੜਾ ਨਾ ਉਹ ਜ਼ਖਮੀ ਕਰਤਾ। ਫਿਰ ਇਹਨੂੰ ਪਤਾ ਲੱਗ ਗਿਆ ਕਿ ਹੁਣ ਇਹ ਜਿਹੜੀ ਮੇਰੀ ਬੇਟੀ ਕਿਤੇ ਚਸ਼ਮ ਦੀ ਤੇ ਇਹਦੇ ਗਵਾਹ ਬਣ ਗਈ, ਇਹਦੇ ਸਾਹਮਣੇ ਮੈਂ ਮਾਰ ਛੜੀ ਇਹਦੀ ਆਪਣੀ ਬੁੱਢੀ। ਉਹਨੇ ਫਿਰ ਉਹਨੂੰ ਵੀ ਮਾਰਤਾ। ਫਿਰ ਉਹਨਾਂ ਦੀਆਂ ਉੱਥੋਂ ਪੂਰਾ ਤਰੀਕੇ ਨਾਲ ਘਰ ਸਾਫ਼ ਕਰਕੇ ਬਾਡੀਆਂ ਨੂੰ ਦੂਰ, ਇੱਕ ਕਸੂਰ ਵਾਲੀ ਸਾਈਡ ਤੇ ਇੱਕ ਫਿਰੋਜ਼ ਵਾਲੀ ਸਾਈਡ ਤੇ, ਤਾਂ ਕਿ ਪਤਾ ਹੀ ਨਾ ਚੱਲੇ। ਬਾਡੀਆਂ ਤੇ ਲੱਭ ਗਈਆਂ ਨਾ ਉਦੋਂ, ਉਹ ਮੁਤਲਕਾ ਇਲਾਕਿਆਂ ਦੇ ਵਿੱਚ ਲੋਕਾਂ ਦਾ ਦੱਸਿਆ, ਲੇਕਿਨ ਲਾਵਾਰਸ ਪਤਾ ਨਾ ਚੱਲੇ ਕਿ ਕਿਹਦੀਆਂ ਹੈਗੀਆਂ ਨੇ। ਫਿਰ ਜਨਾਬ ਲਾਵਾਰਸ ਕਰਕੇ ਬਾਡੀਆਂ ਜਿਹੜੀਆਂ ਸਾਨੂੰ ਉਹਨਾਂ ਦਫਨਾ ਵੀ ਛੜਿਆ ਉਦੋਂ ਜਦੋਂ ਲੱਭੀਆਂ ਮੁਕਾਮੀ ਲੋਕਾਂ ਨੇ ਪੁਲਿਸ ਦੀ ਮਦਦ ਦੇ ਨਾਲ। ਲੇਕਿਨ ਇਹ ਖੁਰਾ ਚੱਲਦਾ ਰਿਹਾ। ਉਸ ਤੋਂ ਬਾਅਦ ਹੁਣ ਜਦੋਂ ਇਹਨੇ ਮੰਨ ਲਿਆ ਕਿ ਆਹੋ ਜੀ ਮੈਂ ਉਹ ਮਾਰੀਆਂ ਨੇ ਔਰ ਇਹ ਇਹਦੀ ਰੀਜ਼ਨ ਸੀ, ਇਹਦੇ ਵਿੱਚ ਇਹ ਕੋਈ ਚੱਕਰ ਨਹੀਂ ਸੀ ਨਿਕਲਿਆ ਜਿਹੜਾ ਕਿ ਤੀਫੀ ਬਾਟ ਵਾਲਾ ਸੀ। ਜਾਂ ਕੁਝ ਲੋਕ ਕਹਿੰਦੇ ਹਨ ਜੀ ਕਿ ਉਹ ਇਸ਼ਕ ਦਾ ਚੱਕਰ ਸੀ, ਉਹ ਕੁੜੀ ਵੀ ਤੇ ਮਾਂ ਵੀ ਨੱਠ ਗਈਆਂ ਨੇ ਕਿਸੇ ਨਾਲ, ਉਹ ਵੀ ਕੋਈ ਚੱਕਰ ਨਹੀਂ ਸੀ। ਇਹਨਾਂ ਦਾ ਜ਼ਾਤੀ ਕਿਸਮ ਦਾ ਮਸਲਾ ਸੀ ਜਿਹਨੂੰ ਇਸ ਡੀਐਸਪੀ ਨੇ ਇੰਨਾ ਜ਼ਿਆਦਾ ਬੜਾਵਾ ਦੇ ਦਿੱਤਾ ਕਿ ਅੱਜ ਆਪਣਾ ਟੱਬਰ ਵੀ ਮੁਕਾਤਾ, ਆਪਣੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਅਗਰ ਤੇ ਇਹਨੂੰ ਸਜ਼ਾ ਮਿਲੀ ਤੇ। ਠੀਕ ਹੈ ਜੀ। ਹੁਣ ਇਹ ਪੁਲਿਸ ਜਿਹੜੀ ਹੈ ਇਸ ਕੇਸ ਨੂੰ ਜਿਹੜੇ ਡੀਲ ਕਰ ਰਹੇ ਸਨ, 2 ਐਸਪੀ, 4 ਡੀਐਸਪੀ ਔਰ ਬਾਕੀ ਪੁਲਿਸ ਸਾਰੀ ਇਸ ਕੇਸ ਨੂੰ ਡੀਲ ਕਰ ਰਹੀ ਸੀ ਪਿਛਲੇ 3 ਮਹੀਨਿਆਂ ਤੋਂ, ਜਿਨ੍ਹਾਂ ਨੇ ਹੁਣ ਮੁਸ਼ਤਰਕਾ ਤੌਰ ਤੇ ਡਿਕਲੇਅਰ ਕਰ ਦਿੱਤਾ ਕਿ ਇਹਨੇ ਆਪਣੀ ਬੁੱਢੀ ਤੇ ਕੁੜੀ ਨੂੰ ਆਪੀ ਮਾਰਿਆ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਸੁੱਟ ਸਟਾ ਛੜੀਆਂ। ਇਹ ਹੁੰਦੀਆਂ ਨੇ ਚੀਜ਼ਾਂ ਜਿਹੜੀਆਂ ਅਸੀਂ ਜ਼ਿਕਰ ਕਰਨੇ ਆ ਕਿ ਜਿਹੜੇ ਇਨਸਾਫ ਦੇਣ ਵਾਲੇ ਲੋਕ ਨੇ, ਜਿਹੜੇ ਤੁਹਾਡੇ ਜਾਨ ਮਾਲ ਦੇ ਮੁਹਾਫਿਜ਼ ਨੇ, ਜਦੋਂ ਉਹ ਹੀ ਕਰਪਟ ਨੇ, ਜਦੋਂ ਉਹ ਆਪਣੇ ਘਰ 'ਚ ਇਨਸਾਫ ਨਹੀਂ ਕਰ ਸਕਦੇ, ਜਦੋਂ ਆਪਣੇ ਘਰ ਦੇ 'ਚ ਮਸਲਾ ਬਾਮੀ ਅਫਾਮੋ ਤਫਹੀਮ ਦੇ ਨਾਲ ਹੱਲ ਨਹੀਂ ਕਰ ਸਕਦੇ, ਤੇ ਲੋਕਾਂ ਨੂੰ ਇਨਸਾਫ ਇਹਨਾਂ ਦੇਣਾ ਵੜੇਵਾ ਕੀ ਦੇਣਗੇ? ਮਤਲਬ ਕੀ ਕਰਨਗੇ ਲੋਕਾਂ ਦੇ ਇਨਸਾਫ ਦੇ ਨਾਲ? ਇਹ ਸਾਰੀਆਂ ਚੀਜ਼ਾਂ ਅਸੀਂ ਜਦੋਂ ਇਨਵੈਸਟੀਗੇਟ ਕਰ ਰਹੇ ਹੁੰਦੇ ਨਾ, ਸਾਨੂੰ ਖਿਆਲ ਆ ਰਿਹਾ ਹੁੰਦਾ ਕਿ ਅਗਰ ਫਾਰ ਐਗਜ਼ਾਮਪਲ ਕੋਈ ਜੱਜ ਹੈ ਤੇ ਉਹ ਆਪਣੇ ਉਹਦੇ ਨਾਲ ਬੇਈਮਾਨੀ ਕਰਦਾ ਸਿਰਫ ਰੋਕਣਿਆਂ ਦੀ ਖਾਤਰ, ਜਾਂ ਉਹਦੀ ਜ਼ਾਤ ਜਾਂ ਉਹਦੇ ਘਰ ਦੇ ਉਹਦੇ ਕਿਸੇ ਮੁੰਡੇ ਦਾ ਕੋਈ ਕੇਸ ਆ ਜਾਏ, ਕੋਈ ਕਾਰਾਂ ਥੱਲੇ ਦੇਸ਼ ਦੇ ਕੋਈ 2 ਬੀਬੀਆਂ ਦੇ ਜਿਹੜੀਆਂ, ਤੇ ਜੱਜ ਦਾ ਮੁੰਡਾ 2-4 ਦਿਨਾਂ ਦੇ ਬਾਹਰ ਆ ਗਿਆ ਔਰ ਕੇਸ ਵੀ ਖਤਮ ਹੋ ਗਿਆ, ਸੁਲ੍ਹਾ ਕਰ ਲਈ। ਆਮ ਇਨਸਾਨ ਵਾਸਤੇ ਇਹ ਸਹੂਲਤ ਕਿਉਂ ਨਹੀਂ ਹੈਗੀ ਕਿ ਉਹਦਾ ਵੀ ਅਗਰ ਕੋਈ ਮੁੰਡਾ ਜਿਹੜਾ ਨਾ ਜੁਰਮ ਜਿਹੜਾ ਮਰਜ਼ੀ ਕਰ ਲੇ ਤੇ ਉਹ ਰਾਤੋਂ ਰਾਤ ਬਾਹਰ ਕਿਉਂ ਨਹੀਂ ਆ ਸਕਦਾ? ਕਿਉਂ ਸਾਡੇ ਮੁਲਕ ਦਾ ਬੇੜਾ ਗਰਕ ਸਿਰਫ ਇਹਨਾਂ ਚੀਜ਼ਾਂ ਤੋਂ ਹੋਇਆ ਕਿ ਜਿਹਦੇ ਕੋਲ ਥੋੜਾ ਜਿਹਾ ਤਕੜੀ ਦਾ ਤਰਾਜ਼ੂ ਹੁੰਦਾ ਨਾ, ਉਹ ਪਲੜੇ ਉਹਦੇ ਇੱਕ ਜੈਸੇ ਕਿਉਂ ਨਹੀਂ ਰੱਖਦਾ? ਉਹਦਾ ਇੱਕ ਪਲੜਾ ਆਪਣੇ ਘਰ ਨੂੰ ਕਿਉਂ ਜਿਹੜਾ ਐਡਾ ਸਿਆਣਾ ਹੁੰਦਾ? ਹੁਣ ਡੀਐਸਪੀ ਹੈ, ਇਹਦੀ ਮੈਂ ਤੁਹਾਡੀ ਸਟੋਰੀ ਜਿਸ ਤਰ੍ਹਾਂ ਕਿ ਦੱਸੀ ਹੈ ਕਿ ਇਹਨੇ ਜਨਾਬ ਆਪਣਾ ਘਰ ਵੀ ਡੀਐਸਪੀ ਪੁਣਾ ਹੀ ਰੱਖਿਆ ਹੈ ਜੀ, ਔਰ ਇੱਕ ਆਮ ਜਿਹਾ ਕੇਸ ਹੈਗਾ ਸੀ ਜਿਹਨੂੰ ਇੰਨੀ ਜ਼ਿਆਦਾ ਤਰੀਕੇ ਦੇ ਨਾਲ ਇਹਨੇ ਕੀਤਾ ਕਿ ਬਿਲਕੁਲ ਹਰ ਚੀਜ਼ ਤਬਾਹ ਬਰਬਾਦ ਕਰਕੇ ਰੱਖ ਰਿਹਾ। ਇਹ ਜਨਾਬ ਇਸ ਵੇਲੇ ਬੜਾ ਟ੍ਰੈਂਡਿੰਗ ਦੇ ਚ ਚੱਲ ਰਿਹਾ ਹੈ ਪਾਕਿਸਤਾਨ ਦੇ ਵਿੱਚ ਇਸ਼ੂ। ਤੇ ਮੈਂ ਕਿਹਾ ਤੁਹਾਨੂੰ ਦੱਸ ਦਈਏ ਕਿ ਇਹ ਅੱਜ ਪੰਜਾਬ ਪੁਲਿਸ ਦਾ ਹਾਜ਼ਰ ਸਰਵਿਸ ਡੀਐਸਪੀ ਤੇ ਉਹਦੇ ਕਰਤੂਤ, ਉਹਦੇ ਕਾਲੇ ਕਾਰਨਾਮੇ।